ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਮਾਰਚ ਦੀ 21 ਤਰੀਕ ਆ, ਦਿਨ ਮੰਗਲਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408 272 2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਰਕੀਅਨ 4159090503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਸੇਵਕ ਸਿੰਘ ਹਲਸਟਰ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਮਨਜੀਤ ਸਿੰਘ ਕਾਲੋ ਮੋਡੈਸਟੋ, ਮੱਖਣ ਸਿੰਘ ਮਾਨ ਜੈਨਸਨਵਿਲ ਵਿਸਕਾਂਸਨ। ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਵੈਦਰ ਨੂੰ ਲੈ ਕੇ ਕੈਲੀਫੋਰਨੀਆ ਦੇ ਵਿੱਚ ਤੇ ਖਾਸ ਕਰਕੇ ਬੇ ਏਰੀਏ ਦੇ ਵਿੱਚ ਬਹੁਤ ਹੀ ਜ਼ਿਆਦਾ ਜਿਹੜਾ ਨੁਕਸਾਨ ਅੱਜ ਹੋਇਆ ਆ। ਇੰਨੀਆਂ ਤੇਜ਼ ਹਵਾਵਾਂ ਪਿਛਲੇ ਜਿੰਨੇ ਵੀ ਐਟਮੋਸਫੇਰਿਕ ਰਿਵਰ ਆਏ ਸੀ ਉਹਨਾਂ ਦੇ ਦੌਰਾਨ ਨਹੀਂ ਆਈਆਂ ਹੈਗੀਆਂ। 75 ਤੋਂ ਲੈ ਕੇ 90 ਮਾਈਲਸ ਪਰ ਆਵਰ ਦੇ ਹਿਸਾਬ ਦੇ ਨਾਲ ਜੋ ਹਵਾ ਆ ਉਹ ਤੇਜ਼ ਚੱਲਦੀ ਰਹੀ। ਤੇ ਕੁਛ ਘੰਟੇ ਪਹਿਲਾਂ ਇੱਕ ਕਰੋਕਟ ਕਾਰਕੁਨਿਜ਼ ਫਾਇਰ ਡਿਪਾਰਟਮੈਂਟ ਨੇ ਇਹ ਕਿਹਾ ਵੀ ਐਮਟਰੈਕ ਟ੍ਰੇਨ ਵੀ ਜੋ ਆ ਉਹ ਡੀਰੇਲ ਹੋ ਗਈ ਪੋਰਟ ਕੋਸਟਾ ਕੈਲੀਫੋਰਨੀਆ ਤੇ। 3:30 ਵਜੇ ਦੇ ਕਰੀਬ ਟ੍ਰੇਨ ਨੂੰ ਜਦੋਂ ਹਿੱਟ ਕੀਤਾ ਟ੍ਰੇਨ ਨੇ ਇੱਕ ਫਾਲਨ ਟਰੀ ਨੂੰ, ਜਿਹੜਾ ਡਿੱਗਿਆ ਹੋਇਆ ਦਰਖਤ ਸੀਗਾ, ਉਹ ਤੋਂ ਬਾਅਦ ਡੀਰੇਲ ਹੋ ਗਈ। ਤੇ ਦੇ ਦਰਖਤਾਂ ਦੀ ਗੱਲ ਕਰਦੇ ਜਾਈਏ ਤੇ ਬਹੁਤ ਬੁਰਾ ਹਾਲ ਆ ਅੱਜ ਬੇ ਏਰੀਏ ਦੇ ਵਿੱਚ, ਸੈਨ ਫਰਾਂਸਿਸਕੋ 'ਚ, ਸੈਨੋਜ਼ ਦੇ ਸਾਰੇ ਏਰੀਏ ਦੇ ਵਿੱਚ ਜੋ ਟਰੀ ਆ ਬਹੁਤ ਵੱਡੀ ਗਿਣਤੀ ਦੇ ਵਿੱਚ ਡਿੱਗ ਪਏ, ਜੜ੍ਹਾਂ ਦੇ ਨਾਲ ਉੱਠ ਗਏ। ਤੇ ਬੇ ਬ੍ਰਿਜ ਦੇ ਉੱਤੇ ਜਿਹੜਾ ਟ੍ਰੈਫਿਕ ਆ ਬਹੁਤ ਹੀ ਜ਼ਿਆਦਾ ਜਿਹੜਾ ਰਿਹਾ ਤੇ ਕਾਫੀ ਤੇ 2-2 3-3 ਘੰਟੇ ਦਾ ਜਿਹੜਾ ਡਿਲੇ ਲੋਕਾਂ ਨੂੰ ਸਹਿਣਾ ਪਿਆ, ਕਿਉਂਕਿ ਇੱਕ ਬਿਗ ਰਿਗ ਜਿਹੜਾ ਹੈ ਟਰੱਕ ਆ ਓਵਰਟਰਨ ਹੋ ਗਿਆ ਸੀ ਬੇ ਬ੍ਰਿਜ ਤੇ, ਕਿਉਂਕਿ ਹਵਾ ਬਹੁਤ ਤੇਜ਼ ਚੱਲ ਰਹੀ ਸੀ। ਕੈਲੀਫੋਰਨੀਆ ਹਾਈਵੇ ਪੈਟਰੋਲ ਨੇ 4 ਈਸਟ ਬਾਉਂਡ ਲੇਨਸ ਨੂੰ ਬਲੌਕ ਕੀਤਾ ਤੇ ਜੋ ਮੋਟਰਿਸਟ ਆ ਉਹਨਾਂ ਨੂੰ ਇਹ ਕਿਹਾ ਵੀ ਆਲਟਰਨੇਟਿਵ ਰਾਊਟ ਆ ਜੋ ਉਸ ਨੂੰ ਯੂਜ਼ ਕੀਤਾ ਜਾਵੇ। ਜੀ, ਇਸੇ ਤਰੀਕੇ ਦੇ ਨਾਲ ਤੇਜ਼ ਹਵਾਵਾਂ ਦੇ ਕਰਕੇ ਰੁੱਖ ਡਿੱਗਣ ਨਾਲ ਇੱਕ ਜਣੇ ਦੀ ਮੌਤ ਹੋਈ ਦੱਸੀ ਜਾਂਦੀ ਹੈ। ਕੈਲੀਫੋਰਨੀਆ ਹਾਈਵੇ ਪੈਟਰੋਲ ਨੇ ਇਹ ਜਾਣਕਾਰੀ ਦਿੱਤੀ ਹੈ। ਐਲਪਾਈਨ ਰੋਡ ਪਰਟੋਲਾ ਵੈਲੀ ਦੇ ਵਿੱਚ ਉੱਥੇ ਇੱਕ ਟਰੱਕ ਦੇ ਉੱਤੇ ਇਹ ਰੁੱਖ ਜਿਹੜਾ ਉਹ ਡਿੱਗ ਗਿਆ, ਜਿਸ ਕਰਕੇ ਉਹਦੇ ਵਿੱਚ ਦੱਬ ਕੇ ਇੱਕ ਬੰਦੇ ਦੀ ਮੌਤ ਹੋਈ ਦੱਸੀ ਜਾਂਦੀ ਹੈ। ਤਕਰੀਬਨ ਇੰਸੀਡੈਂਟ ਦੁਪਹਿਰ ਦੇ 1:30 ਵਜੇ ਦੱਸਿਆ ਜਾਂਦਾ ਹੈ। ਸੀਵਰ ਟਰੱਕ ਸੀਗਾ, ਐਲਪਾਈਨ ਰੋਡ ਦੇ ਉੱਤੇ ਈਸਟ ਬਾਉਂਡ ਜਾ ਰਿਹਾ ਸੀਗਾ ਇੰਟਰਸਟੇਟ 280 ਦੇ ਉੱਤੇ। ਟਰੱਕ ਚੱਲ ਰਿਹਾ ਸੀ ਜਦ ਉਸ ਟਾਈਮ ਦੇ ਉੱਤੇ ਇਹਦੇ ਉੱਤੇ ਰੁੱਖ ਇਹ ਡਿੱਗਾ ਹੈਗਾ ਆ। ਸੋ ਬੌਮ ਸਾਈਕਲੋਨ ਇਸ ਨੂੰ ਜਿਹੜਾ ਹੁਣ ਆਖਿਆ ਜਾ ਰਿਹਾ ਹੈ, ਜਿਸ ਨੇ ਬੇ ਏਰੀਏ ਦੇ ਵਿੱਚ ਤੇਜ਼ ਹਵਾਵਾਂ ਜਿਹੜੀਆਂ ਲਿਆਂਦੀਆਂ ਆ ਤੇ ਇਸ ਟਾਈਮ ਲੱਖ ਤੋਂ ਵੱਧ ਬੰਦਾ ਜਿੱਦਾਂ ਦੱਸਿਆ ਆ ਉਹਨਾਂ ਦੀ ਬਿਜਲੀ ਗੁੱਲ ਹੋ ਚੁੱਕੀ ਹੈਗੀ ਆ। ਪੈਨਿਨਸੂਲਾ ਦੇ ਵਿੱਚ ਕਹਿੰਦੇ ਸਭ ਤੋਂ ਜ਼ਿਆਦਾ ਬਿਜਲੀ ਜਿਹੜੀ ਉਹ ਗਈ ਹੈ। 47,000 ਕਸਟਮਰ ਉੱਥੇ ਜਿਹੜੇ ਉਹਨਾਂ ਦੀ ਬਿਜਲੀ ਗੁੱਲ ਆ। ਸਾਊਥ ਬੇ ਦੇ ਵਿੱਚ 20,000 ਤੋਂ ਵੱਧ ਤੇ ਇੱਦਾਂ ਹੀ 20,000 ਤਕਰੀਬਨ ਈਸਟ ਬੇ ਦੇ ਵਿੱਚ ਉਹਨਾਂ ਦੀ ਬਿਜਲੀ ਉੱਥੇ ਗਈ ਆ। ਪਾਲੋ ਆਲਟੋ ਨੇ ਵੀ ਦੱਸਿਆ ਆ ਤਕਰੀਬਨ 4,000 ਕਸਟਮਰਸ ਉੱਥੇ ਵੀ ਬਿਜਲੀ ਤੋਂ ਬਗੈਰ ਨੇ। ਸੈਨ ਫਰਾਂਸਿਸਕੋ ਦੀ ਬੇ ਫੇਰੀ ਆ ਉਸ ਦੀ ਸਰਵਿਸ ਜਿਹੜੀ ਆ ਉਹ ਸਸਪੈਂਡ ਕਰ ਦਿੱਤੀ ਗਈ, ਕਿਉਂਕਿ ਹਵਾਵਾਂ ਬਹੁਤ ਜ਼ਿਆਦਾ ਤੇਜ਼ ਚੱਲ ਰਹੀਆਂ ਸੀ। ਹਾਈਵੇ 17 ਦੇ ਉੱਤੇ ਸੈਂਟਾ ਕਰੂਜ਼ ਕਾਊਂਟੀ ਦੇ ਵਿੱਚ ਮੇਨ ਰੋਡ ਦੇ ਉੱਤੇ ਰੁੱਖ ਡਿੱਗਣ ਦੇ ਕਰਕੇ ਹਾਈਵੇ 17 ਵੀ ਕਈ ਥਾਵਾਂ ਤੋਂ ਜਾਮ ਦੱਸਿਆ ਗਿਆ ਆ, ਬੰਦ ਉਸ ਨੂੰ ਕੀਤਾ ਗਿਆ ਆ। ਸੋ ਅਧਿਕਾਰੀ ਜਿੱਦਾਂ ਕਹਿ ਰਹੇ ਨੇ ਵੀ ਭਾਈ ਜੇ ਲੋੜ ਨਹੀਂ ਆ ਤਾਂ ਟਰੈਵਲ ਨਾ ਕਰੋ, ਘਰਾਂ ਦੇ ਵਿੱਚ ਹੀ ਰਿਹਾ ਜਾਵੇ। ਹੁਣ ਤੱਕ ਤਕਰੀਬਨ ਕਈ ਥਾਵਾਂ ਦੇ ਉੱਤੇ 1.25 ਇੰਚ ਤੱਕ ਮੀਂਹ ਉਹ ਪੈ ਚੁੱਕਾ ਆ ਤੇ ਅਜੇ ਹੋਰ ਮੀਂਹ ਜਿਹੜੇ ਉਹ ਪੈਣੇ ਬਾਕੀ ਨੇ। ਸੈਨ ਫਰਾਂਸਿਸਕੋ ਦੇ ਵਿੱਚ ਜੋ ਫਲਾਈਟਸ ਆ ਉਹ ਵੀ ਕਾਫੀ ਜ਼ਿਆਦਾ ਡਿਲੇ ਹੋਈਆਂ, ਕਿਉਂਕਿ ਸੈਨ ਫਰਾਂਸਿਸਕੋ ਏਅਰਪੋਰਟ ਦੇ ਉੱਤੇ 60 ਮਾਈਲਸ ਪਰ ਆਵਰ ਦੇ ਹਿਸਾਬ ਨਾਲ ਹਵਾਵਾਂ ਚੱਲ ਰਹੀਆਂ ਸੀਆਂ ਤੇ ਓਕਲੈਂਡ ਏਅਰਪੋਰਟ ਦੇ ਉੱਤੇ 70 ਮਾਈਲਸ ਪਰ ਆਵਰ ਦੇ ਹਿਸਾਬ ਦੇ ਨਾਲ ਚੱਲ ਰਹੀਆਂ ਸੀਆਂ। ਅੱਜ ਸਵੇਰੇ ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਨੇ ਆਲਰੇਡੀ ਵਾਰਨਿੰਗ ਇਸ਼ੂ ਕਰਤੀ ਸੀ ਭਈ ਕੁਛ ਸਮੇਂ ਦੇ ਲਈ ਏਅਰਪੋਰਟ ਤੋਂ ਜੋ ਫਲਾਈਟਾਂ ਚੱਲਦੀਆਂ ਆ
ਉੱਡਦੀਆਂ ਆ ਉਹਨਾਂ ਦੇ ਉੱਤੇ ਪੌਜ਼ ਕੀਤਾ ਜਾਵੇ, ਉਹਨਾਂ ਨੂੰ ਜੋ ਆ ਬੰਦ ਕੀਤਾ ਜਾਵੇ। ਸੈਨ ਫਰਾਂਸਿਸਕੋ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜਿਹੜੇ ਟਰੀ ਆ ਉਹ ਡਿਗੇ ਹੈਗੇ ਆ, ਜਿਹਦੇ ਨਾਲ ਲੋਕਾਂ ਦੀਆਂ ਕਾਰਾਂ ਵੀ ਟੁੱਟੀਆਂ ਆ ਤੇ ਸੜਕਾਂ ਵੀ ਜਿਹੜੀਆਂ ਆ ਪੂਰੀ ਤਰ੍ਹਾਂ ਬਲੌਕ ਹੋਈਆਂ ਆ। ਪਾਵਰ ਦਾ ਤੁਸੀਂ ਦੱਸੇ ਦਿੱਤਾ ਵੀ 1 ਲੱਖ ਤੋਂ ਵੱਧ ਲੋਕ ਜੋ ਆ ਉਹ ਬਿਨਾਂ ਬਿਜਲੀ ਤੋਂ ਆ। ਸੈਂਟਾ ਕਰੂਜ਼ ਕਾਉਂਟੀ ਦੇ ਵਿੱਚ ਇਵੈਕੂਏਸ਼ਨ ਕੀਤੇ ਗਏ ਆ ਫੋਰਮੈਨ ਕ੍ਰੀਕ ਏਰੀਆ, ਕਿਉਂਕਿ ਉਹ ਕ੍ਰੀਕ ਓਵਰਫਲੋ ਕਰ ਰਹੀ ਹੈਗੀ ਆ। ਓਕਲੈਂਡ ਐਸਚੁਅਰੀ ਜਿਹੜਾ ਆ ਉੱਥੇ ਦਾ ਇੱਕ ਡੌਕ ਆ ਉਹ ਬ੍ਰੇਕ ਡਾਊਨ ਹੋ ਗਿਆ, ਪਾਣੀ ਦੇ ਵਿੱਚ ਜਿਹੜਾ ਆ ਉਹ ਰੁੜ ਗਿਆ ਹੈਗਾ। ਸੋ ਓਵਰਆਲ ਜੇ ਦੇਖਿਆ ਜਾਵੇ ਜਿਹੜਾ ਅੱਜ ਵਾਲਾ ਐਟਮੋਸਫੇਰਿਕ ਦਾ ਅਸਰ ਸੀ, ਮੀਂਹ ਵੀ ਕਾਫੀ ਪਿਆ ਪਰ ਉਹਦੇ ਨਾਲ ਜਿਹੜਾ ਨੁਕਸਾਨ ਆ ਉਹ ਬਹੁਤ ਜ਼ਿਆਦਾ ਹੋਇਆ ਆ। ਦਰਖਤਾਂ ਦਾ ਫਲੱਡਿੰਗ ਹੋ ਰਹੀ ਆ ਤੇ ਫਲਾਈਟਸ ਲੇਟ ਹੋਈਆਂ ਹੈਗੀਆਂ ਆ, ਟਰੱਕ ਉਲਟੇ ਆ, ਆਪਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਹੀ ਆ। ਸੋ ਕਈ ਜਗ੍ਹਾ ਦੇ ਉੱਤੇ ਜਿਹੜੇ ਆ ਸੜਕਾਂ ਆ ਇਸ ਟਾਈਮ ਦੇ ਉੱਤੇ ਬੰਦ ਹੈਗੀਆਂ। ਬਿਲਕੁਲ, ਇਸ ਵਾਰ ਦੂਜੇ ਥਾਵਾਂ ਦੇ ਉੱਤੇ ਕਿਉਂਕਿ ਹਰਜੋਤ ਸਿੰਘ ਜੀ ਮੀਂਹ ਪਹਿਲਾਂ ਵੀ ਬਹੁਤ ਪਏ ਆ, ਧਰਤੀ ਪੂਰੀ ਸੈਚੂਰੇਟ ਹੋ ਚੁੱਕੀ ਆ। ਇਹ ਬੌਮ ਸਾਈਕਲੋਨ, ਐਟਮੋਸਫੇਰਿਕ ਰਿਵਰ, ਵੱਖ-ਵੱਖ ਨਾਵਾਂ ਦੇ ਨਾਲ ਹਰ ਵਾਰੀ ਇਸ ਨੂੰ ਪੁਕਾਰਿਆ ਜਾਂਦਾ ਆ ਤੇ ਇਹਦੇ ਨਾਲ ਫਲੱਡਿੰਗ ਦੇ ਖਤਰੇ ਬਹੁਤ ਆ। ਮੇਨ ਹਾਈਵੇਜ਼ ਜਾਮ ਹੋਣ ਦਾ ਖਤਰਾ ਜਿਹੜਾ ਉਹ ਇੱਕ ਵਾਰੀ ਫੇਰ ਬਣਿਆ ਹੈਗਾ ਆ। ਸੋ ਰੁੱਖ ਬਹੁਤ ਹੀ ਜ਼ਿਆਦਾ ਡਿੱਗ ਰਹੇ ਆ, ਕਈਆਂ ਦੇ ਘਰਾਂ ਦੇ ਉੱਤੇ, ਕਈਆਂ ਦੀਆਂ ਗੱਡੀਆਂ ਦੇ ਉੱਤੇ। ਜਦੋਂ ਤੁਸੀਂ ਟਰੈਵਲ ਕਰ ਰਹੇ ਹਾਂ ਬਹੁਤ ਹੀ ਧਿਆਨ ਦੇ ਨਾਲ, ਪਾਵਰ ਲਾਈਨਸ ਵੀ ਜਿਹੜੀਆਂ ਉਹ ਡਿੱਗ ਸਕਦੀਆਂ ਜੇ ਰੁੱਖ ਡਿੱਗਦਾ ਆ ਤੇ ਉਹ ਤੋਂ ਜਿਹੜਾ ਭਾਈ ਦੂਰ ਹੀ ਤੁਸੀਂ ਰਹਿਣਾ ਆ। ਬੇ ਬ੍ਰਿਜ ਦੇ ਉੱਤੇ ਇੱਕ ਵਾਰੀ ਫਿਰ ਜਿਹੜਾ ਬਿਗ ਰਿਗ ਓਵਰਟਰਨ ਹੋਇਆ ਪਿਛਲੇ ਵੀਕ ਦੇ ਵਿੱਚ, ਜਦੋਂ ਤੇਜ਼ ਹਵਾਵਾਂ ਆਈਆਂ ਸੀ ਉਦੋਂ ਵੀ ਉੱਥੇ ਉਸੇ ਥਾਂ ਦੇ ਉੱਤੇ ਹੀ ਬੇ ਬ੍ਰਿਜ ਦੇ ਉੱਤੇ ਓਵਰਟਰਨ ਹੋ ਗਿਆ ਸੀਗਾ। ਸੋ ਇੰਨੀ ਤੇਜ਼ ਹਵਾਵਾਂ ਜਿਹੜੀਆਂ ਆ ਉੱਥੇ ਚੱਲ ਰਹੀਆਂ ਹੈਗੀਆਂ ਆ। ਸੋ ਕਦੋਂ ਤੱਕ ਬਿਜਲੀ ਆਊਗੀ ਇਸ ਦੇ ਬਾਰੇ PG&E ਨੂੰ ਨਹੀਂ ਪਤਾ ਤੇ ਉਹ ਟਰਾਈ ਕਰ ਰਹੇ ਆ ਦਿਨ ਰਾਤ, ਕਹਿੰਦੇ ਵੀ ਅਸੀਂ ਕੋਸ਼ਿਸ਼ ਕਰਕੇ ਇਸ ਨੂੰ ਜਿਹੜਾ ਉਹ ਚਲਾਉਣ ਦੀ ਕੋਸ਼ਿਸ਼ ਕਰਾਂਗੇ। ਪਿਛਲੀ ਵਾਰੀ ਹਾਈ ਰਾਈਜ਼ ਬਿਲਡਿੰਗਸ ਤੋਂ ਸ਼ੀਸ਼ੇ ਡਿੱਗਣੇ ਸ਼ੁਰੂ ਹੋ ਗਏ ਸੀਗੇ, ਵਿੰਡੋਜ਼ ਜਿਹੜੀਆਂ ਉਹ ਡਿੱਗ ਪਈਆਂ ਸੀਗੀਆਂ ਤੇ ਬਚਾਅ ਜਿਹੜਾ ਉਹ ਹੋ ਗਿਆ ਸੀਗਾ। ਸੋ ਹੋਪਫੁਲੀ ਇਸ ਵਾਰ ਬਚਾਅ ਹੋਵੇ। ਇਨਫੈਕਟ ਜਿਹੜਾ ਹਰਜੋਤ ਸਿੰਘ ਜੀ ਅੱਜ ਇੱਕ ਵਾਰੀ ਫੇਰ ਸੈਨ ਫਰਾਂਸਿਸਕੋ ਦੇ ਫਾਈਨੈਂਸ਼ੀਅਲ ਡਿਸਟ੍ਰਿਕਟ ਦੇ ਵਿੱਚ ਇੱਕ ਹੋਰ ਹਾਈ ਰਾਈਜ਼ ਬਿਲਡਿੰਗ ਦੀ ਇੱਕ ਵਿੰਡੋ ਜਿਹੜੀ ਆ ਉਹ ਥੱਲੇ ਡਿੱਗ ਪਈ ਸੀਗੀ, ਪਰ ਕਿਸੇ ਦੇ ਸੱਟ ਜਿਹੜੀ ਉਹ ਨਹੀਂ ਲੱਗੀ। ਹਾਈਵੇ 84 ਦੇ ਉੱਤੇ ਜਿਹੜੀਆਂ ਪਾਵਰ ਕੇਬਲਸ ਆ ਉਹ ਡਿੱਗੀਆਂ ਪਈਆਂ ਆ। ਡੰਬਾਰਟਨ ਬ੍ਰਿਜ ਜਿਹੜਾ ਈਸਟ ਬਾਉਂਡ I-880 ਡਿਕੋਟੋ ਰੋਡ ਦੇ ਉੱਤੇ ਆ, ਜਿਹਦੇ ਕਰਕੇ ਟ੍ਰੈਫਿਕ ਉੱਥੇ ਜਾਮ ਹੋਇਆ ਪਿਆ ਸੀਗਾ। ਸੋ ਇਸ ਵਾਰ ਜਿਹੜਾ ਹਰਜੋਤ ਸਿੰਘ ਜੀ ਕਾਫੀ ਨੁਕਸਾਨ ਹੋਣਾ ਆ। ਸਿਲੀਕਨ ਵੈਲੀ ਦੁਨੀਆ ਦੀ ਮੰਨੀ ਜਾਣ ਵਾਲੀ ਟੈਕ ਦਾ ਧੁਰਾ ਜਿਹੜਾ ਉਹ ਮੰਨਿਆ ਜਾਣ ਵਾਲਾ, ਉੱਥੇ ਬਿਜਲੀ ਤੋਂ ਬਗੈਰ ਲੋਕਾਂ ਨੂੰ ਕਾਫੀ ਸਮਾਂ ਹੁਣ ਹੋਰ ਰਹਿਣਾ ਪੈ ਸਕਦਾ ਆ। ਜੀ, ਅਗਲੀ ਖਬਰ ਵੱਲ ਚਲੀਏ। ਕੈਲੀਫੋਰਨੀਆ ਦੇ ਵਿੱਚ ਬਹੁਤ ਤੇਜ਼ੀ ਦੇ ਨਾਲ ਇੱਕ ਫੰਗਸ ਆ ਜੋ ਉਹ ਫੈਲ ਰਹੀ ਹੈਗੀ ਆ। ਹੁਣ 27 ਸਟੇਟਾਂ ਦੇ ਵਿੱਚ ਆਲਰੇਡੀ ਪੂਰੇ USA ਦੇ ਵਿੱਚ ਇਹ ਫੰਗਸ ਫੈਲ ਚੁੱਕੀ ਆ। CDC ਨੇ ਵਾਰਨਿੰਗ ਦਿੱਤੀ ਹੈਗੀ ਆ, ਸੈਂਟਰ ਫॉर ਡਿਸੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਵਾਲਿਆਂ ਨੇ। ਕੈਂਡੀਡਾ ਔਰਿਸ ਜਾਂ ਸੀ ਔਰਿਸ ਕਰਕੇ ਇਹ ਫੰਗਸ ਆ। ਕਹਿੰਦੇ ਪਈ ਇਹ ਰਜਿਸਟੈਂਟ ਹੈਗੀ ਆ ਐਂਟੀ ਫੰਗਸ ਡਰੱਗਸ ਨੂੰ, ਜਿਹਦੇ ਕਰਕੇ ਬੜਾ ਹਾਰਡ ਹੁੰਦਾ ਇਸ ਨੂੰ ਟਰੀਟ ਕਰਨਾ ਤੇ ਸਟੈਂਡਰਡ ਲੈਬ ਦੇ ਵਿੱਚ ਇਹਨੂੰ ਆਇਡੈਂਟੀਫਾਈ ਕਰਨਾ ਬੜਾ ਔਖਾ ਹੈਗਾ ਆ। ਸੋ ਇਸ ਤੋਂ ਜਿਹੜਾ ਬਚਣਾ ਚਾਹੀਦਾ ਆ। ਇਹ ਫੰਗਸ 2016 ਦੇ ਵਿੱਚ ਪਹਿਲੀ ਵਾਰੀ ਡਿਟੈਕਟ ਕੀਤੀ ਗਈ ਸੀ। ਉਸ ਤੋਂ ਬਾਅਦ ਕਹਿੰਦੇ 2020 ਦੇ ਵਿੱਚ ਤੇ 2021 ਦੇ ਵਿੱਚ ਜਿਹੜੀਆਂ ਹੈਲਥ ਕੇਅਰ ਫੈਸਿਲਿਟੀਜ਼ ਆ ਉਹਨਾਂ ਦੇ ਵਿੱਚ ਬਹੁਤ ਤੇਜ਼ੀ ਦੇ ਨਾਲ ਇਹ ਫੰਗਸ ਫੈਲੀ ਆ, ਕਹਿੰਦੇ ਸਪਰੈਡ ਐਟ ਅਲਾਰਮਿੰਗ ਰੇਟ। ਸੋ ਐਂਡ ਆਫ 2022 ਤੱਕ 8000 ਤੋਂ ਵੱਧ ਕੇਸ ਇਸ ਕੈਂਡੀਡਾ ਔਰਿਸ ਜੋ ਫੰਗਸ ਆ ਉਹਦੇ ਰਿਪੋਰਟ ਕੀਤੇ ਗਏ ਆ 28 ਸਟੇਟਾਂ ਤੇ DC ਵਿੱਚ। ਸੋ ਕੈਲੀਫੋਰਨੀਆ ਤੱਕ ਵਿੱਚ ਹੁਣ ਤੱਕ 359 ਕੇਸ ਇਹਨਾਂ ਦੇ ਆਏ ਹੈਗੇ ਆ। ਬਾਕੀ ਜਿਹੜੀਆਂ ਸਟੇਟਾਂ ਆ ਉਹਨਾਂ ਦੇ ਵਿੱਚ ਥੋੜੇ ਕੇਸ ਇਸ ਟਾਈਮ ਹੈਗੇ ਆ ਤੇ ਸਭ ਤੋਂ ਜ਼ਿਆਦਾ ਕੈਲੀਫੋਰਨੀਆ, ਨਵਾਡਾ 'ਚ 384 ਆ, ਨਿਊਯਾਰਕ 'ਚ 326 ਆ ਤੇ ਕੈਲੀਫੋਰਨੀਆ 'ਚ 359। ਜੀ ਬਿਲਕੁਲ, ਇਸ ਟਾਈਮ ਇਹ ਜਿਹੜਾ ਫੰਗਸ ਆ 30 ਤੋਂ ਵੱਧ ਮੁਲਕਾਂ ਦੇ ਵਿੱਚ ਉਹ ਦੇਖਿਆ ਗਿਆ ਹੈ। 2016 'ਚ ਪਹਿਲੀ ਵਾਰੀ US ਦੇ ਵਿੱਚ
ਇਸ ਨੂੰ ਦੇਖਿਆ ਗਿਆ ਸੀ, ਡਿਟੈਕਟ ਉਹ ਕੀਤਾ ਗਿਆ ਸੀਗਾ। ਸੋ 3270 ਕੇਸ ਕੁੱਲ US ਦੇ ਵਿੱਚ ਦਸੰਬਰ 2021 ਤੱਕ ਇੱਥੇ ਦੇਖੇ ਗਏ ਸੀਗੇ। ਕਹਿੰਦੇ ਵੀ ਹੈ ਤਾਂ ਇੰਨੀ ਜ਼ਿਆਦਾ ਖਤਰਨਾਕ ਤਾਂ ਮੇਬੀ ਨਹੀਂ ਆ, ਪਰ ਪਬਲਿਕ ਹੈਲਥ ਕੇਅਰ ਦੇ ਉੱਤੇ ਥ੍ਰੈਟ ਜਿਹੜਾ ਇਹ ਬਣ ਰਿਹਾ ਆ। ਜੇ ਕੋਈ ਆਲਰੇਡੀ ਬਿਮਾਰ ਆ, ਉਹਨੂੰ ਸੀਰੀਅਸ ਇਲਨੈਸ ਜਾਂ ਕਈ ਕੇਸਾਂ ਦੇ ਵਿੱਚ ਮੌਤ ਵੀ ਹੋਣ ਦਾ ਖਦਸ਼ਾ ਇਸ ਦੇ ਕਰਕੇ ਪ੍ਰਗਟਾਇਆ ਗਿਆ ਹੈਗਾ ਆ। ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਫ੍ਰੈਜ਼ਨੋ ਦੇ ਵਿੱਚ ਇੱਕ ਬੰਦੇ ਨੇ ਰਿਕਾਰਡ ਤੋੜ ਦਿੱਤੇ ਜੇਲ੍ਹ ਵਿੱਚ ਜਾਣ ਤੇ। 1 ਮਹੀਨੇ 'ਚ 10ਵੀਂ ਵਾਰ ਫ੍ਰੈਜ਼ਨੋ ਦੇ ਪੁਲਿਸ ਨੇ ਇਸ ਨੂੰ ਗ੍ਰਿਫਤਾਰ ਕੀਤਾ ਹੈ। ਇਨਫੈਕਟ ਕਲੋਵਿਸ ਪੁਲਿਸ ਡਿਪਾਰਟਮੈਂਟ ਨੇ ਗ੍ਰਿਫਤਾਰ ਕੀਤਾ ਹੈ। 38 ਸਾਲਾਂ ਦਾ ਕੀਥ ਚੈਸਟੇਨ ਫ੍ਰੈਜ਼ਨੋ ਕਾਉਂਟੀ ਜੇਲ੍ਹ ਦੇ ਵਿੱਚ 10ਵੀਂ ਵਾਰ 19 ਫਰਵਰੀ ਤੋਂ ਬਾਅਦ 'ਚ ਹੁਣ ਤੱਕ ਇਸ ਨੂੰ ਦਾਖਲ ਕਰਾਇਆ ਗਿਆ ਆ। ਇਹ ਜਿਹੜਾ ਇਸ ਵਾਰ ਚੋਰੀ ਦਾ ਟਰੱਕ ਚਲਾਉਂਦਾ ਹੋਇਆ ਲੱਭਾ ਓਲਡ ਟਾਊਨ ਕਲੋਵਿਸ ਦੇ ਵਿੱਚ, ਤੇ ਇਸ ਨੂੰ ਜਿਹੜਾ ਬਾਅਦ ਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ। ਸੋ ਹਾਈ ਰਿਸਕ ਟ੍ਰੈਫਿਕ ਸਟਾਪ ਕਲੋਵਿਸ ਪੁਲਿਸ ਡਿਪਾਰਟਮੈਂਟ ਦੇ ਬਾਹਰ ਇਸ ਨੂੰ ਕੀਤਾ ਗਿਆ ਆ। ਇਸ ਟਾਈਮ ਚੈਸਟੇਨ 18 ਫੈਲਨੀਜ਼ 15 ਮਿਸਡਿਮੀਨਰ, ਜਿਨ੍ਹਾਂ ਵਿੱਚ 6 ਜਿਹੜੇ ਆ ਚੋਰੀ ਦੀਆਂ ਗੱਡੀਆਂ ਦੇ, DUI, ਵੈਂਡਲਿਜ਼ਮ, ਫਰਾਡ, ਪੋਜੈਸ਼ਨ ਆਫ ਕੰਟਰੋਲਡ ਸਬਸਟੈਂਸ ਤੇ ਹੋਰ ਕਈ ਤਰੀਕੇ ਦੇ ਜਿਹੜੇ ਚਾਰजेस ਆ ਇਸ ਉੱਤੇ ਲੱਗ ਚੁੱਕੇ ਆ। ਮਹੀਨੇ 'ਚ 10 ਵਾਰੀ ਗ੍ਰਿਫਤਾਰ ਹੋਣ ਦਾ ਵੀ ਇਹਨੇ ਰਿਕਾਰਡ ਬਣਾਇਆ ਆ। ਜੀ ਇਸੇ ਤਰ੍ਹਾਂ ਬੇਕਰਸਫੀਲਡ ਤੋਂ ਖਬਰ ਆ ਰਹੀ ਆ। ਬੇਕਰਸਫੀਲਡ ਦੇ ਵਿੱਚ 2 ਭਰਾਵਾਂ ਨੂੰ ਜਿਹੜੀ ਸੈਂਟੈਂਸ ਹੋਈ ਆ, ਕਿਉਂਕਿ ਉਹਨਾਂ ਨੇ EDD ਜਿਹੜੀ ਕੈਲੀਫੋਰਨੀਆ ਇੰਪਲੋਇਮੈਂਟ ਡਿਵੈਲਪਮੈਂਟ ਡਿਪਾਰਟਮੈਂਟ ਆ, ਉਹਦੇ ਨਾਲ ਫਰਾਡ ਕੀਤਾ ਸੀਗਾ। ਤੇ ਚਾਰਲਸ ਐਬੀਅੰਗਾ 31 ਸਾਲਾਂ ਦਾ, ਕਹਿੰਦੇ ਵੀ ਉਸਨੇ ਬੈਨੀਫਿਟ ਲਏ EDD ਤੋਂ, ਤੇ ਹੋਰ ਨਾਲ ਦੀ ਨਾਲ ਹਸਪੀਟਲ ਨੂੰ ਵੀ ਜਿਹੜਾ ਆ ਡਿਊਪ ਕੀਤਾ। ਹਸਪੀਟਲ ਦੇ ਨਾਲ ਵੀ ਹੇਰਾ ਫੇਰੀ ਕੀਤੀ ਹੈਗੀ ਆ। ਜਿਸ ਟਾਈਮ ਤੇ EDD ਉਹ ਲੈ ਰਿਹਾ ਸੀ, ਉਸ ਟਾਈਮ ਤੇ ਸਰਜੀਕਲ ਗੌਨਸ ਵਗੈਰਾ, N95 ਪ੍ਰੋਟੈਕਟਿਵ ਮਾਸਕ, ਇਹ ਸਾਰਾ ਕੁਝ ਉਹ ਵੇਚ ਵੀ ਰਿਹਾ ਸੀ। ਉਹਦਾ ਭਰਾ ਸਿਮਨ ਐਬੀਅੰਗਾ 28 ਸਾਲਾਂ ਦਾ ਆ, ਉਸ ਨੇ ਵੀ ਕਹਿੰਦੇ ਝੂਠੇ ਕਲੇਮ EDD ਦੇ ਵਿੱਚ ਕੀਤੇ। ਤੇ ਦੋਨਾਂ ਜਾਣਿਆਂ ਨੂੰ ਜਿਹੜੀ ਆ 5 ਸਾਲ ਤੇ 5 ਮਹੀਨੇ ਦੀ ਸਜ਼ਾ ਤੇ $5,05,695 ਜਿਹੜੇ ਆ ਵਾਪਸ ਕਰਨ ਦੇ ਲਈ ਕਹੇ ਗਏ ਹੈਗੇ ਜੇਲ੍ਹ ਵੱਲੋਂ। ਜੀ ਅਗਲੀ ਗੱਲ ਕਰ ਦਈਏ, ਸੈਲਮਾ ਦੇ ਵਿੱਚ ਇੱਕ 13 ਸਾਲਾਂ ਦੇ ਮੁੰਡੇ ਨੂੰ ਜਿਹੜਾ ਉਹ ਗ੍ਰਿਫਤਾਰ ਕੀਤਾ ਗਿਆ ਹੈ ਜੁਵੈਨਲ ਦੇ ਤੌਰ ਦੇ ਉੱਤੇ। ਨਾਂ ਤਾਂ ਜਿਹੜਾ ਉਸ ਦਾ ਨਹੀਂ ਦੱਸਿਆ ਗਿਆ ਕਿਉਂਕਿ 18 ਤੋਂ ਉਹ ਥੱਲੇ ਆ, ਸੈਲਮਾ ਪੁਲਿਸ ਡਿਪਾਰਟਮੈਂਟ ਨੇ ਦੱਸਿਆ। ਅਬਰਾਹਮ ਲਿੰਕਨ ਮਿਡਲ ਸਕੂਲ ਦੇ ਸਟੂਡੈਂਟ ਨੂੰ ਇਸ ਮੁੰਡੇ ਦੇ ਦੁਆਰਾ ਇੱਕ ਧਮਕੀ ਜਿਹੜੀ ਉਹ ਦਿੱਤੀ ਗਈ ਸੀਗੀ, ਤੇ ਨਾਲ ਹੀ ਇੱਕ ਸਕੂਲ ਦੇ ਸਟਾਫ ਮੈਂਬਰ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ। ਪੁਲਿਸ ਜਿਹੜੀ ਉਹ ਆਖਰੀ ਆ ਵੀ ਅਸੀਂ ਇੱਦਾਂ ਦੀ ਕਿਸੇ ਵੀ ਧਮਕੀ ਨੂੰ ਜਿਹੜਾ ਆ ਉਹ ਆਪਾਂ ਦੱਸਦੇ ਹਾਂ, ਬਹੁਤ ਸੀਰੀਅਸਲੀ ਜਿਹੜਾ ਉਹ ਲੈਂਦੇ ਆ, ਤੇ ਫ੍ਰੈਜ਼ਨੋ ਕਾਉਂਟੀ ਦੇ ਜੁਵੈਨਲ ਜਸਟਿਸ ਸੈਂਟਰ ਦੇ ਵਿੱਚ ਇਸ ਨੂੰ ਬਾਅਦ ਦੇ ਵਿੱਚ ਹੁਣ ਪ੍ਰੋਸੈਸ ਕੀਤਾ ਗਿਆ। ਕਹਿੰਦੇ ਕੋਈ ਵੀ ਊਲ ਜਲੂਲ ਇੱਦਾਂ ਦੀ ਜਿਹੜੀ ਧਮਕੀ ਦਊਗਾ ਤਾਂ ਉਸ ਨੂੰ ਇਹ ਜਿਹੜੇ ਸਿੱਟੇ ਆ ਉਹ ਭੁਗਤਣੇ ਪੈਣਗੇ। ਅੱਜ ਕੱਲ੍ਹ ਸੋਸ਼ਲ ਮੀਡੀਆ ਦੇ ਯੁੱਗ ਦੇ ਵਿੱਚ ਗੁੱਸਾ ਥੋੜ੍ਹਾ ਜ਼ਿਆਦਾ ਆ, ਤੇ ਲੋਕ ਇੱਦਾਂ ਦੀਆਂ ਹਰਕਤਾਂ ਕਰ ਬਹਿੰਦੇ ਆ, ਤੇ ਬਾਅਦ 'ਚ ਇਸ ਦੇ ਜਿਹੜੇ ਸਿੱਟੇ ਆ ਉਹ ਲੰਮੇ ਸਮੇਂ ਲਈ ਭੁਗਤਣੇ ਪੈਂਦੇ ਆ। ਸੋ ਕੱਲ੍ਹ ਜਦ ਇਹ ਥ੍ਰੈਟ ਆਇਆ ਸੀਗਾ, ਉਸ ਤੋਂ ਬਾਅਦ 'ਚ ਪੁਲਿਸ ਨੇ ਕਿਹਾ ਸੀ ਵੀ ਅਸੀਂ ਇਸ ਦੇ ਬਾਹਰ ਆਪਾਂ ਜਿਹੜੀ ਹੋਰ ਪੁਲਿਸ ਦੀ ਗਸ਼ਤ ਆ ਉਹ ਵਧਾਵਾਂਗੇ, ਪਰ ਇਸ ਮਾਮਲੇ 'ਚ ਅੱਜ 13 ਸਾਲਾਂ ਦੇ ਮੁੰਡੇ ਨੂੰ ਗ੍ਰਿਫਤਾਰ ਕੀਤਾ ਗਿਆ ਆ। ਆਪਣੇ ਵੀ ਨਿਆਣਿਆਂ ਤੇ ਭਾਈ ਧਿਆਨ ਜਿਹੜਾ ਉਹ ਰੱਖਿਆ ਕਰੋ, ਉਹ ਕੋਈ ਇੱਦਾਂ ਦੀ ਪੁੱਠੀ ਸਿੱਧੀ ਹਰਕਤ ਜਿਹੜੀ ਆ ਉਹ ਆਨਲਾਈਨ ਨਾ ਕਰਦੇ ਰਹਿਣ। ਜੀ ਅਗਲੀ ਖਬਰ ਲੈਥਰੋਪ ਤੇ ਮੰਟੀਕਾ ਸਨਮਾਈਕੀਨ ਕਾਉਂਟੀ ਤੋਂ ਆ ਰਹੀ ਆ। ਉੱਥੇ ਜਿਹੜਾ ਸਨਮਾਈਕੀਨ ਰਿਵਰ ਆ, ਫਲੱਡਿੰਗ ਜ਼ਿਆਦਾ ਹੋਈ ਆ, ਖਾਸ ਕਰਕੇ ਏਅਰਪੋਰਟ ਕੋਰਟ ਜੋ ਮੰਟੀਕਾ ਦੇ ਵਿੱਚ ਆ। ਅਵੈਕੂਏਸ਼ਨ ਆਰਡਰ ਜਾਰੀ ਕੀਤੇ ਗਏ ਆ। ਬਹੁਤ ਸਾਰੇ ਜੋ ਘਰਾਂ 'ਚ ਰਹਿੰਦੇ ਆ ਏਅਰਪੋਰਟ ਕੋਰਟ ਮੰਟੀਕਾ ਦੇ ਏਰੀਏ ਦੇ ਵਿੱਚ, ਕਹਿੰਦੇ ਵੀ ਉਹਨਾਂ ਦੇ ਜਿਹੜੇ ਲੋਅਰ ਲੈਵਲ ਗਰਾਜ ਆ ਉਹ ਪਾਣੀ ਦੇ ਨਾਲ ਪੂਰੀ ਤਰ੍ਹਾਂ ਭਰ ਗਏ ਆ, ਕਿਉਂਕਿ ਸਨੋ ਉੱਪਰ ਪਈ ਆ ਪਹਾੜੀਆਂ 'ਚ ਬਹੁਤ। ਸੋ ਉਹਦੇ ਕਰਕੇ ਜਿਹੜਾ ਇਹ ਰਿਵਰ ਹੈਗਾ ਆ, ਬਹੁਤ ਸਨਮੇਕਿੰਗ ਰਿਵਰ ਫਲੱਡ ਹੋ ਰਿਹਾ। ਹੈਜ਼ਰਡਸ ਵਾਟਰ ਲੈਵਲ ਉਹਦੇ ਵਿੱਚ ਇਸ ਟਾਈਮ ਦੇ ਉੱਤੇ ਚੱਲ ਰਿਹਾ ਹੈਗਾ,
ਤੇ ਬਹੁਤ ਸਾਰੇ ਰੈਜ਼ੀਡੈਂਟਸ ਨੇ ਇਵੈਕੂਏਸ਼ਨ ਆਰਡਰ ਨੂੰ ਜਿਹੜਾ ਆ ਨਾ ਹੀ ਦਿੱਤੀ ਹੈਗੀ ਆ ਵੀ ਆਪਾਂ ਆਪਣੇ ਘਰ ਦੇ ਵਿੱਚ ਹੀ ਰਹਿਣਾ ਹੈਗਾ ਆ। ਪਰ ਕਈ ਤਾਂ ਜਿਹੜੇ ਦੇਖ ਰਹੇ ਆ ਮੈਂ ਵੀ ਨਵੇਂ ਘਰ ਬਣੇ ਹੋਏ ਆ ਤੇ ਉਹਨਾਂ ਦੇ ਵਿੱਚ ਕਾਫੀ ਪਾਣੀ ਚੜਿਆ ਹੋਇਆ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਜਿਹੜਾ ਇਹਦੇ ਵਿੱਚ ਪਾਣੀ ਵੱਧ ਸਕਦਾ ਹੈਗਾ ਆ। ਜੀ। ਕੈਲੀਫੋਰਨੀਆ ਦੇ ਵਿੱਚ ਇੱਕ ਨਵਾਂ ਬਿੱਲ ਪ੍ਰਪੋਜ਼ ਕੀਤਾ ਜਾ ਰਿਹਾ ਆ, ਜਿਸ ਦੇ ਤਹਿਤ ਸਕਿਟਲਸ, ਹੌਟ ਟਮੈਲੇ, ਕੈਂਡੀ, ਡਬਲ ਬਬਲ ਟਵਿਸਟ ਗਮ ਤੇ ਹੋਰ ਕਈ ਫੂਡ ਆਈਟਮਸ ਆ, ਉਹਨਾਂ ਦੀ ਵਿਕਰੀ ਦੇ ਉੱਤੇ ਬੈਨ ਲੱਗ ਸਕਦਾ ਆ। ਅਸੈਂਬਲੀਮੈਨ ਜੈਸੀ ਗੈਬਰੀਅਲ ਵੁਡਲੈਂਡ ਹਿਲਸ ਤੋਂ ਉਹਨਾਂ ਨੇ AB 418 ਬਿੱਲ ਪ੍ਰਪੋਜ਼ ਕੀਤਾ ਆ, ਜਿਸ ਦੇ ਵਿੱਚ ਕੈਲੀਫੋਰਨੀਆ ਦੇ ਵਿੱਚ ਇਸ ਦੀ ਮੈਨੂਫੈਕਚਰਿੰਗ, ਸੈਲਿੰਗ ਤੇ ਡਿਸਟ੍ਰੀਬਿਊਟਿੰਗ ਜਿਹੜੇ ਫੂਡਸ ਆ ਉਹਨਾਂ ਦੇ ਉੱਤੇ ਰੋਕ ਲੱਗੂਗੀ। ਇਸ ਦੇ ਵਿੱਚ ਇੱਕ ਕੈਮੀਕਲ ਰੈੱਡ ਡਾਈ ਨੰਬਰ 3, ਟਾਈਟੇਨੀਅਮ ਡਾਈਆਕਸਾਈਡ, ਪੋਟੈਸ਼ੀਅਮ ਬ੍ਰੋਮੇਟ, ਬ੍ਰੋਮੀਨੇਟਿਡ ਵੈਜੀਟੇਬਲ ਆਇਲ ਤੇ ਪ੍ਰੋਪਾਈਲ ਪੈਰਾਬਨ ਜਿਹੜੇ ਉਹ ਪਾਈ ਜਾਂਦੇ ਆ। ਇਹਨਾਂ ਜਿਹੜੇ ਰਸਾਇਣਾਂ ਨੂੰ ਖਤਰਨਾਕ ਤੇ ਟੌਕਸਿਕ ਮੰਨਿਆ ਜਾਂਦਾ, ਡੇਂਜਰਸ ਐਂਡ ਟੌਕਸਿਕ ਕੈਮੀਕਲਸ ਆ, ਤੇ ਕਹਿੰਦੇ ਵੀ ਇਵੈਂਚੁਅਲੀ ਇਹ ਲੋਕਾਂ ਦੇ ਇਮਿਊਨ ਸਿਸਟਮ ਤੇ ਨਿਆਣਿਆਂ ਦੇ ਵਿੱਚ ਬਿਹੇਵੀਅਰ ਇਸ਼ੂ ਜਿਹੜੇ ਆ ਉਹ ਪਾਉਂਦੇ ਨੇ। ਸੋ ਜੇ ਬਿੱਲ ਪਾਸ ਹੋ ਜਾਂਦਾ ਆ ਤਾਂ ਇੱਦਾਂ ਦੀਆਂ ਜਿਹੜੀਆਂ ਕੈਂਡੀਜ਼ ਉਹ ਬੈਨ ਹੋਣਗੀਆਂ ਜਿਨ੍ਹਾਂ ਵਿੱਚ ਇਹ ਰਸਾਇਣ ਪਾਏ ਜਾਂਦੇ ਨੇ। ਕਈ ਕੈਮੀਕਲਸ ਜਿਹੜੇ ਅਮਰੀਕਾ ਵਿੱਚ ਵਰਤੇ ਜਾਂਦੇ, ਯੂਰਪ ਦੇ ਕਈ ਮੁਲਕਾਂ ਵਿੱਚ ਆਲਰੇਡੀ ਉਹ ਬੈਨ ਆ, ਪਰ ਅਮਰੀਕਾ ਵਿੱਚ ਉਹਨਾਂ ਨੂੰ ਅਲਾਓ ਕੀਤਾ ਗਿਆ ਹੈਗਾ ਆ। ਸੋ ਮੇ ਬੀ ਉਸੇ ਦੀ ਤਰਜ਼ ਦੇ ਉੱਤੇ ਇੱਥੇ ਵੀ ਉਹਨਾਂ ਕੈਮੀਕਲਸ ਦੇ ਉੱਤੇ ਰੋਕ ਲਾਉਣ ਦੀ ਤਿਆਰੀ ਚੱਲ ਰਹੀ ਆ। ਜੀ। ਅਗਲੀ ਖਬਰ ਵਿੱਚ ਚਲੀਏ ਜੋ ਲੇਟੈਸਟ ਆ ਰਹੀ ਆ। ਪਾਕਿਸਤਾਨ ਤੇ ਅਫਗਾਨਿਸਤਾਨ ਦੇ ਵਿੱਚ ਇੱਕ ਬਹੁਤ ਵੱਡਾ ਭੁਚਾਲ ਆਇਆ ਜਿਹਦੇ ਨਾਲ ਕਹਿੰਦੇ ਵੀ 9 ਜਣਿਆਂ ਦੀ ਮੌਤ ਆਲਰੇਡੀ ਕਨਫਰਮ ਹੋ ਚੁੱਕੀ ਆ। 100 ਤੋਂ ਵੱਧ ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ ਆ। 6.5 ਮੈਗਨੀਚਿਊਡ ਦਾ ਭੁਚਾਲ ਪਾਕਿਸਤਾਨ ਤੇ ਅਫਗਾਨਿਸਤਾਨ ਏਰੀਏ ਦੇ ਵਿੱਚ ਅੱਜ ਕੁਝ ਘੰਟੇ ਹੀ ਪਹਿਲਾਂ ਆਇਆ ਸੀਗਾ। ਨਾਰਥ ਵੈਸਟਰਨ ਖਾਈਬਰ ਪੈਖਤੂਨਖਵਾ ਤੇ ਇਹ ਜਿਹੜੀ ਪ੍ਰੋਵਿੰਸ ਹੈਗੀ ਆ ਉੱਥੇ। ਤੇ ਬਿਲਾਲ ਫੈਜ਼ੀ ਜੀ ਇੱਕ ਸਪੋਕਸਮੈਨ ਆ ਪਾਕਿਸਤਾਨ ਐਮਰਜੈਂਸੀ ਸਰਵਿਸਿਜ਼ ਦੇ, ਉਹਨਾਂ ਨੇ ਇਹ ਕਿਹਾ ਆ ਵੀ ਲੋਕ ਬਹੁਤ ਜ਼ਿਆਦਾ ਜਿਹੜੇ ਘਬਰਾਏ ਹੋਏ ਹੈਗੇ ਆ ਕਿਉਂਕਿ ਕਈਆਂ ਦੇ ਜਿਹੜੇ ਮਕਾਨ ਆ ਉਹ ਟੁੱਟ ਵੀ ਗਏ ਹੈਗੇ ਆ ਤੇ ਪਾਕਿਸਤਾਨ ਦੀ ਸਰਕਾਰ ਪੂਰਾ ਕੋਸ਼ਿਸ਼ ਕਰ ਰਹੀ ਹੈਗੀ ਆ ਉਹਨਾਂ ਤੱਕ ਹੈਲਪ ਪਹੁੰਚਾਉਣ ਦੀ। ਜੀ, ਤੇ ਦੱਸ ਜਾਈਏ 6 ਵੱਜਣ ਵਾਲੇ ਆ ਤੇ 6 ਵਜੇ ਅੱਜ ਸੈਕਰਾਮੈਂਟੋ ਦੀ ਕੈਪੀਟਲ ਬਿਲਡਿੰਗ ਦੇ ਬਾਹਰ ਜੋ ਇਸ ਟਾਈਮ ਪੰਜਾਬ ਦੇ ਵਿੱਚ ਸਥਿਤੀ ਚੱਲ ਰਹੀ ਆ, ਉਸ ਨੂੰ ਲੈ ਕੇ ਜੋ ਭਾਰਤ ਦੇ ਤੇ ਪੰਜਾਬ ਦੀ ਸਰਕਾਰ ਉੱਥੇ ਕਰ ਰਹੀ ਆ, ਉਸ ਤੇ ਉਲਟ ਰੋਸ ਮੁਜ਼ਾਹਰਾ ਰੱਖਿਆ ਗਿਆ ਹੈ 6 ਤੋਂ 9 ਵਜੇ ਦੇ ਵਿੱਚ। ਸੋ ਜਿਹੜੇ ਸੈਕਰਾਮੈਂਟੋ ਦੇ ਵਿੱਚ ਹਨ, ਉਸ ਦੇ ਇਰਦ ਗਿਰਦ ਹਨ, ਉੱਥੇ ਜਾ ਕੇ ਆਪਣੀ ਹਾਜ਼ਰੀ ਲਵਾਓ। ਤੇ ਕੱਲ ਨੂੰ ਜਿਹੜਾ ਇੰਡੀਅਨ ਕੌਂਸੂਲੇਟ ਸੈਨ ਫਰਾਂਸਿਸਕੋ 'ਚ ਆ, ਉਸ ਦੇ ਬਾਹਰ ਦੁਪਹਿਰ 12 ਤੋਂ 2 ਵਜੇ ਤੱਕ ਉੱਥੇ ਵੀ ਇਹ ਜਿਹੜਾ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਸੋ ਉੱਥੇ ਵੀ ਵੱਧ ਤੋਂ ਵੱਧ ਹਾਜ਼ਰੀ ਜਿਹੜੀ ਆ ਉਹ ਤੁਸੀਂ ਲਗਵਾਉਣੀ ਹੈਗੀ ਆ। ਤੇ ਕੋਈ ਵੀ ਵੈਂਡਲਿਜ਼ਮ ਇੱਦਾਂ ਦੀਆਂ ਚੀਜ਼ਾਂ ਜਿਹੜੀ ਆ ਤੋੜ ਭੰਨ ਵਾਲੀ, ਕੁੱਟਮਾਰ ਵਾਲੀ ਉਹ ਚੀਜ਼ ਜਿਹੜੀ ਉਹ ਨਾ ਹੋਵੇ, ਕਿਉਂਕਿ ਬਾਅਦ ਦੇ ਵਿੱਚ ਫਿਰ ਇਹ ਸਾਰੀਆਂ ਚੀਜ਼ਾਂ ਦੇ ਉਲਟ ਫਿਰ ਪ੍ਰੋਪੇਗੈਂਡਾ ਵੀ ਚੱਲਦਾ। ਵੈਸੇ ਵੀ ਆਪਾਂ ਉੱਥੇ ਪ੍ਰੋਟੈਸਟ ਕਰਨ ਜਾਣਾ ਆ, ਨਾ ਕਿ ਜਿਹੜੀ ਉੱਥੇ ਤੋੜ ਭੰਨ ਜਿਹੜੀ ਉਹ ਕਰਨ, ਫਿਰ ਬਾਕੀਆਂ ਵਾਂਗੂ ਨਾਮ ਜਿਹੜਾ ਉਹ ਬਦਨਾਮ ਕੀਤਾ ਜਾਂਦਾ ਹੈ। ਸੋ ਉਸ ਚੀਜ਼ ਦਾ ਜਿਹੜਾ ਉਹ ਗੁਰੇਜ਼ ਕਰੋ, ਜੋਸ਼ ਦੇ ਨਾਲ ਹੋਸ਼ ਨੂੰ ਵੀ ਜਿਹੜਾ ਉਹ ਆਪਾਂ ਇਸਤੇਮਾਲ ਕਰਦੇ ਹੋਏ ਇਹ ਜਿਹੜੇ ਪ੍ਰੋਟੈਸਟ ਉੱਥੇ ਕਰਨੇ ਆ। ਹਰਜੋਤ ਸਿੰਘ ਜੀ, ਆਵਾਜ਼ ਨਹੀਂ ਆ ਰਹੀ ਤੁਹਾਡੀ। ਜੀ ਬਿਲਕੁਲ, ਆਪਾਂ ਸਟਾਕ ਦੀ ਵੀ ਗੱਲਬਾਤ ਕਰਨੀ ਆ। ਸਟਾਕ ਤੋਂ ਪਹਿਲਾਂ ਐਮਾਜ਼ੋਨ ਤੇ ਜਿਹੜੀ ਮੈਟਾ ਆ, ਦੋਨੋਂ ਵੱਡੀਆਂ ਕੰਪਨੀਆਂ, ਫੇਸਬੁੱਕ ਦੀ ਜਿਹੜੀ ਮੇਜਰ ਜਿਹੜੀ ਮੇਨ ਕੰਪਨੀ ਆ, 48,000 ਜੌਬਸ ਉਹਨਾਂ ਨੇ ਕੱਟ ਕੀਤੀਆਂ ਪਿਛਲੇ ਕੁਝ ਹਫ਼ਤਿਆਂ ਦੇ ਵਿੱਚ। ਕਹਿੰਦੇ ਵੀ ਹੁਣ ਇਹ ਸਾਰੀਆਂ ਕੰਪਨੀਆਂ ਤੋਂ ਇਹ ਆ ਰਿਹਾ ਵੀ ਹੁਣ ਅਸੀਂ ਗਰੋਥ ਜਿਹੜੀ ਕਰਨੀ ਸੀ ਉਹ ਖਤਮ ਹੋ ਚੁੱਕੀ ਆ। ਹੁਣ ਜਿਹੜਾ ਆਉਣ ਵਾਲਾ ਸਮਾਂ ਆ ਇਹ ਏਜ ਆਫ ਰੈਵਨਿਊ ਪਰ EMPLOYE ਹੋਊਗਾ ਵੀ ਜਿਹੜਾ ਵੀ EMPLOYE ਹੋਊਗਾ ਉਹ ਕਿੰਨਾ ਰੈਵਨਿਊ ਜਿਹੜਾ ਲੈ ਕੇ ਆਉਂਦਾ ਪੂਰਾ ਡਿਵਾਈਡ ਕਰਕੇ ਉਹ ਜਿਹੜਾ ਦੇਖਿਆ ਜਾਊਗਾ। ਸੋ ਇਹ ਬਹੁਤ ਵੱਡਾ ਜਿਹੜਾ ਕੱਟ ਆ ਜੇ ਦੋਨਾਂ ਕੰਪਨੀਆਂ ਦਾ, ਐਮਾਜ਼ੋਨ ਦਾ ਤੇ ਫੇਸਬੁੱਕ ਦੀ ਜਿਹੜੀ ਪੇਰੈਂਟ ਕੰਪਨੀ ਮੈਟਾ ਆ, ਉਹਨਾਂ ਦਾ ਦੇਖਿਆ ਜਾਵੇ ਵੀ 48,000 ਬੰਦੇ ਜਿਹੜੇ ਆ ਜੌਬ ਲੂਜ਼ ਕਰ ਜਾਊਗੇ। 50,000 ਦੇ ਕਰੀਬ, ਇਹ ਬਹੁਤ ਵੱਡਾ ਨੰਬਰ ਆ। ਤੇ ਬੇਰੀਏ ਦੇ ਵਿੱਚ ਟੈਕ ਇੰਡਸਟਰੀ ਦੇ ਉੱਤੇ ਇਹਦਾ ਜਿਹੜਾ ਆ ਬਹੁਤ ਜ਼ਿਆਦਾ ਅਸਰ ਪੈ ਰਿਹਾ। ਜਿਹੜੇ ਖਾਸ ਕਰਕੇ ਟੈਕ ਇੰਡਸਟਰੀ ਦੇ ਵਿੱਚ ਕੰਮ ਕਰਦੇ ਹੈਗੇ ਆ, ਇੰਜੀਨੀਅਰ ਆ, ਰਿਕਰੂਟਰਸ ਆ, ਉਹਨਾਂ ਦੀਆਂ ਜਿਹੜੀਆਂ ਜੌਬਸ ਆ ਬਹੁਤ ਜ਼ਿਆਦਾ ਘੱਟ ਹੋ ਰਹੀਆਂ ਹੈਗੀਆਂ। ਜੀ,
ਬਿਲਕੁਲ, ਇੱਕ ਚਰਚਾ ਚੱਲ ਰਹੀ ਸੀ H1B ਵਾਲਿਆਂ ਦੇ ਲਈ ਜਿਹੜਾ ਗ੍ਰੇਸ ਪੀਰੀਅਡ ਆ ਉਹ 60 ਦਿਨ ਤੋਂ ਵਧਾ ਕੇ 180 ਦਿਨ ਜਿਹੜਾ ਉਹ ਕਰ ਦਿੱਤਾ ਜਾਵੇ। ਅਜੇ ਇਸ ਦੇ ਉੱਤੇ ਮੈਨੂੰ ਲੱਗਦਾ ਜੇ ਸਪਸ਼ਟ ਨਹੀਂ ਹੋਇਆ। ਇੱਕ ਐਡਵਾਈਜ਼ ਜਿਹੜੀ ਆ ਇਸ ਪਾਸੇ ਵੱਲ ਨੂੰ ਉਸ ਕਮੇਟੀ ਦੇ ਮੋਹਰੇ ਜਿਹੜੀ ਉਹ ਗਈ ਆ, ਜੇ ਉਹਨਾਂ ਨੇ ਇਸ ਉੱਤੇ ਫੈਸਲਾ ਨਹੀਂ ਲਿਆ ਹੈਗਾ। ਤੇ ਉੱਦਾਂ ਜੇ ਮਾਰਕੀਟਸ ਦੀ ਗੱਲ ਕਰਦੇ ਜਾਈਏ, ਅੱਜ ਡਾਓ ਜੋਨ ਦੇ ਵਿੱਚ ਵਾਧਾ ਹੋਇਆ 316 ਪੁਆਇੰਟਾਂ ਦਾ, 32,561 ਤੇ ਬੰਦ ਹੋਈ। S&P 51 ਪੁਆਇੰਟ ਵੱਧ ਕੇ 4,003, ਨੈਸਡੈਕ 100 ਤੇ 85 ਪੁਆਇੰਟ ਵੱਧ ਕੇ 11,860 ਦੇ ਉੱਤੇ। ਸੋਨੇ ਦਾ ਭਾਅ $1947 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $69 ਪ੍ਰਤੀ ਬੈਰਲ ਜਿਹੜੀ ਉਹ ਰਹੀ ਆ। 10 year yield 3.59%। ਕ੍ਰਿਪਟੋ ਕਰੰਸੀਜ਼ ਦੇ ਵਿੱਚ ਬਿਟਕੋਇਨ 28,076 ਤੇ ਇਥੀਰੀਅਮ $1791 ਦੇ ਬਰਾਬਰ ਚੱਲ ਰਿਹਾ ਆ। ਜੀ ਬਿਲਕੁਲ, ਜਿਹੜੀ ਗਲੋਬਲ ਇਕੋਨਮੀ ਆ ਉਹਨੂੰ ਬਹੁਤ ਵੱਡੀਆਂ ਪ੍ਰੋਬਲਮਾਂ ਇਸ ਟਾਈਮ ਦੇ ਉੱਤੇ ਚੱਲ ਰਹੀਆਂ ਤੇ ਇਕੱਲਾ ਉਹ ਅਮਰੀਕਾ ਵੱਲ ਦੇਖ ਰਹੇ ਹੈਗੇ ਆ। 2 ਬੈਂਕਾਂ ਫੇਲ ਹੋਣ ਤੋਂ ਬਾਅਦ ਜਿਹੜਾ ਫਾਈਨੈਂਸ਼ੀਅਲ ਸਿਸਟਮ ਦਾ ਹੈਲਥ ਆ, ਉਹਦੀ ਜਿਹੜੀ ਆਪਾਂ ਕਹਿ ਸਕਦੇ ਆ ਕਿ ਕੀ ਉਹਦੀ ਜਿਹੜੀ ਸਿਹਤ ਆ ਉਹ ਬਹੁਤ ਮਾੜੀ ਹੋਈ ਹੈਗੀ ਆ। ਫਾਈਨੈਂਸ਼ੀਅਲ ਸਿਸਟਮ ਦੇ ਉੱਤੇ ਇਹਦਾ ਬਹੁਤ ਵੱਡਾ ਅਸਰ ਪਿਆ ਹੈਗਾ। ਸੋ ਹੁਣ ਸਾਰੀਆਂ ਅੱਖਾਂ ਕੱਲ੍ਹ ਨੂੰ ਜਿਹੜੀ ਫੈਡਰਲ ਰਿਜ਼ਰਵ ਬੋਰਡ ਦੀ ਮੀਟਿੰਗ ਹੋਣੀ ਆ, ਅੱਜ ਵੀ ਚੱਲ ਰਹੀ ਸੀ, ਉਹਦੇ ਵਿੱਚ ਪਤਾ ਲੱਗਣਾ ਹੈ ਵੀ ਕਿੰਨਾ ਕੁ ਜਿਹੜਾ ਇੰਟਰਸਟ ਰੇਟ ਆ ਉਹ ਵਧਾਉਣਗੇ। ਸੋ ਇਹਦੇ ਨਾਲ ਜਿਹੜੀਆਂ ਹੋਰ ਬੈਂਕਾਂ ਦੇ ਉੱਤੇ ਵੀ ਬਹੁਤ ਜ਼ਿਆਦਾ ਅਸਰ ਪਊਗਾ। ਤੇ $1 ਦੇ ਬਰਾਬਰ ਇੰਡੀਆ ਦੇ 82 ਰੁਪਏ ਤੇ 68 ਪੈਸੇ ਰਹੇ ਆ। $1 ਦੇ ਬਰਾਬਰ ਕੈਨੇਡਾ ਦੇ $1 ਤੇ 37 ਸੈਂਟ। ਜੀ, ਇੱਥੇ ਪ੍ਰੋਗਰਾਮ ਦੀ ਸਮਾਪਤੀ ਆ। ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।